ਟੂ ਵੇ ਵਾਰ ਦਾ ਨਾਂ ਦਿੱਤਾ ਗਿਆ ਸੀ ਜਾਂ ਟੂ ਵੇ ਵਾਰ ਡਾਕਟਰੀਨ ਕਿ ਜੀ ਇੰਡੀਆ ਹੁਣ ਇੰਨਾ ਪ੍ਰਿਪੇਅਰਡ ਹੈ ਕਿ ਇੱਕੋ ਵੇਲੇ ਉਹ ਚੀਨ ਔਰ ਪਾਕਿਸਤਾਨ ਦੋਨਾਂ ਨੂੰ ਡਿਫੀਟ ਕਰ ਸਕਦਾ। ਉਹਨੂੰ ਟੂ ਵੇ ਵਾਰ ਜਾਂ ਟੂ ਪ੍ਰੋਂਗ ਵਾਰ ਡਾਕਟਰੀਨ ਦਾ ਨਾਂ ਦਿੱਤਾ ਗਿਆ ਜੀ। ਬੜੀ ਜ਼ਬਰਦਸਤ ਡਾਕਟਰੀਨ ਕੱਢੀ ਹੈ ਇਹਨਾਂ ਨੇ। ਫਿਰ ਜੂਨ 2020 ਦੇ ਵਿੱਚ ਜੋ ਉਹਨਾਂ ਨੇ ਗਲਵਾਨ ਵੈਲੀ 'ਚ ਇਹਨਾਂ ਦੇ ਨਾਲ ਕੀਤਾ, ਇਹਨਾਂ ਦੇ ਫੌਜੀਆਂ ਨਾਲ, ਹੁਣ ਉਹ ਵੀ ਹੌਲੀ ਹੌਲੀ ਫੋਟੋਆਂ ਕੱਢ ਰਹੇ ਨੇ। ਪਿਛਲੇ 10 ਦਿਨ ਪਹਿਲਾਂ ਉਹਨਾਂ ਜਦੋਂ ਭਾਰਤੀ ਫੌਜੀਆਂ ਦੇ ਸੁੱਜੇ ਹੋਏ ਮੂੰਹ ਕੁੱਟ ਕੇ ਉਹਨਾਂ ਨੇ ਮੂੰਹ ਜਿਹੜੇ ਨੇ ਪਕਾਨੇ ਵਰਗੇ ਬਣਾਏ ਹੋਏ ਸੀ ਕਿ ਅਰੁਣਾਚਲ ਦੇ ਵਿੱਚ ਕਿਵੇਂ ਚਾਈਨਾ ਨੇ ਨਵਾਂ ਪਿੰਡ ਜਿਹੜਾ ਉਹ ਡਿਵੈਲਪ ਕੀਤਾ, ਜਿਹੜਾ ਕਿ ਆਕੂਪਾਈ ਕੀਤਾ ਔਰ ਇੰਡੀਅਨ ਮੈਪ ਦੇ ਵਿੱਚ ਉਹ ਆਪਣੀ ਥਾਂ ਦਿਖਾਇਆ ਜਾ ਰਿਹਾ। ਔਰ ਨਹਿਰੂ ਦਾ ਹਾਲ ਇਹ ਹੈ ਵੀ 14 ਨਵੰਬਰ ਜਿਹੜਾ ਹੈ ਉਹ ਬੀਤੇ ਕੱਲ੍ਹ ਹੀ ਸੀ ਔਰ ਉਹ ਸਾਰੇ ਦੇ ਵਿੱਚ ਨਹਿਰੂ ਦਾ ਜਨਮ ਦਿਨ ਸੀ 14 ਨਵੰਬਰ 1899 ਦਾ ਸ਼ਾਇਦ ਉਹਦਾ 1889 ਔਰ ਉਹਦੇ 'ਚ ਪਾਰਲੀਮੈਂਟ 'ਚ ਕੋਈ ਮਿਨਿਸਟਰ ਨਹੀਂ ਸੀ ਬੈਠਾ, ਕੋਈ ਸਪੀਕਰ ਤੱਕ ਨਹੀਂ ਸੀ, ਕੋਈ ਦੂਸਰਾ ਨਹੀਂ ਸੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਨਵੰਬਰ 2021 2 ਮੱਘਰ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫੈਲਡ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅੱਜ ਮੰਡੇ ਦਾ ਦਿਨ ਹੈ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਦਸਵੰਧ ਵੀਕ ਜਿਹੜਾ ਉਹ ਮਨਾ ਕੇ ਹਟੇ ਹਾਂ, ਸੋ ਜਿਹੜਾ ਭਰਵਾਂ ਹੁੰਗਾਰਾ ਸਾਨੂੰ ਮਿਲਿਆ, ਸੋ ਅਸੀਂ ਸਭ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਆਪਾਂ ਜਿਹੜੇ ਆਪਣੇ ਸਪਾਂਸਰ ਨੇ ਉਹਨਾਂ ਵੱਲ ਮੁੜੀਏ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਜਸਜੀਤ ਸਿੰਘ ਜੀ ਆਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਜਿਹੜੀ ਅਰਦਾਸ ਕੀਤੀ ਹੈ ਔਰ ਦਸਵੰਧ ਵੀਕ ਦੀ ਸਫਲਤਾ ਤੇ ਜਿਹੜੀ ਵਧਾਈ ਦਿੱਤੀ ਹੈ। ਸੋ ਇਹਨਾਂ ਨੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣਾ ਜਿਹੜਾ ਦਸਵੰਧ ਜ਼ਰੂਰ ਕੱਢਿਆ ਕਰੋ ਅਤੇ ਟੀਵੀ 84 ਵਰਗੇ ਜਿਹੜੇ ਹੋਰ ਪੰਥਕ ਪ੍ਰਸਤ ਜਿਹੜੇ ਅਦਾਰੇ ਨੇ ਉਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾ ਸਕੇ। ਸੋ ਅੱਜ ਸਾਨੂੰ ਆਜ਼ਾਦ ਸਿੱਖ ਮੀਡੀਆ ਦੀ ਸਭ ਤੋਂ ਵੱਧ ਲੋੜ ਹੈ ਤਾਂ ਜੋ ਅਸੀਂ ਜਿਹੜਾ ਆਪਣਾ ਪੱਖ ਹੈ ਉਹ ਦੁਨੀਆ ਸਾਹਮਣੇ ਰੱਖ ਸਕੀਏ। ਸੋ ਕੌਮੀ ਤੌਰ ਤੇ ਉਹਨਾਂ ਕਿਹਾ ਕਿ ਸਾਨੂੰ ਇਸ ਪੱਖੋਂ ਬਹੁਤ ਮਾਰ ਪੈ ਰਹੀ ਹੈ ਔਰ ਮੀਡੀਆ ਦੇ ਜਿਹੜੇ ਪ੍ਰੋਪੇਗੈਂਡੇ ਖਿਲਾਫ ਸਾਡਾ ਜਿਹੜਾ ਆਪਣਾ ਮੀਡੀਆ ਹੈ ਜਿਹੜਾ ਕਿ ਸਾਡੇ ਲਈ ਸਹਾਈ ਹੋ ਸਕਦਾ ਹੈ। ਸੋ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਜੀਤ ਸਿੰਘ ਜੀ ਹੋਰਾਂ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਵੀਕਐਂਡ ਦੇ ਜਿਹੜੀਆਂ ਖਬਰਾਂ ਨੇ ਔਰ ਜਿਹੜੇ ਕਰੰਟ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਮੋਦੀ ਦੀ ਜਿਹੜੀ ਹਿੰਦੂਤਵੀ ਸਰਕਾਰ ਵੱਲੋਂ ਘੱਟ ਗਿਣਤੀਆਂ ਅਤੇ ਹਿੰਦੂਤਵਾ ਵਿਚਾਰਧਾਰਾ ਦੇ ਜਿਹੜੇ ਵਿਰੋਧੀਆਂ ਤੇ ਜਿਹੜਾ ਸ਼ਿਕੰਜਾ ਹੈ ਹੋਰ ਕੱਸਿਆ ਜਾਵੇਗਾ। ਸੋ ਮੋਦੀ ਹੁਕੂਮਤ ਦੇ ਚਾਣਕਿਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ IBS ਅਫਸਰਾਂ ਨੂੰ ਕੀਤੇ ਇੱਕ ਸੰਬੋਧਨ ਵਿੱਚ ਕਿਹਾ ਹੈ ਕਿ ਹੁਣ ਜੰਗਾਂ ਸਰਹੱਦਾਂ ਤੇ ਲੜੀਆਂ ਨਹੀਂ ਜਾਣਗੀਆਂ,
ਸਿਵਲ ਸੁਸਾਇਟੀ ਜੰਗ ਦਾ ਨਵਾਂ ਮੁਹਾਜ਼ ਹੈ। ਸੋ ਇਹ ਇਸ਼ਾਰਾ ਕਾਫੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਵਾਪਰਨ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਦਸਵੰਧ ਵੀਕ ਦੇ ਚੱਲਦਿਆਂ ਭਰਵਾਂ ਹੁੰਗਾਰਾ ਵੀ ਦਿੱਤਾ ਜੀ, ਔਰ ਉਹਨਾਂ ਨੇ ਜਿਵੇਂ TV 84 ਦਾ ਜੋ ਸਾਡਾ ਟਾਰਗੇਟ ਸੀ ਉਸ ਤੱਕ ਪਹੁੰਚਾਉਣ 'ਚ ਮਦਦ ਕੀਤੀ, ਨਾਈਸ, ਉਹਨਾਂ ਦਾ ਅਸੀਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਕਿਸਮ ਦੇ ਜਿਹੜੇ ਬੇਸ਼ੱਕ ਸਮਾਲ ਟਾਈਮ ਇੱਕ ਹਫ਼ਤੇ ਦਾ ਐਫਰਟ ਸੀ, ਲੇਕਿਨ ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਜਿਹੜਾ ਕੰਮ TV 84 ਪਿਛਲੇ 9 ਸਾਲ ਤੋਂ ਕਰ ਰਿਹਾ ਹੈ ਉਸ ਦੀ ਤਾਰੀਫ ਕਰਨ ਵਾਲੇ, ਉਸ ਦੇ ਨਾਲ ਖਲੋਣ ਵਾਲੇ ਔਰ ਇਸ ਮੈਸੇਜ ਨੂੰ ਅੱਗੋਂ ਚੱਲਦਾ ਰੱਖਣ ਵਾਲੇ ਸਾਡੇ ਵੀਰ ਭੈਣਾਂ ਗਲੋਬਲੀ ਸਾਰੇ ਪਾਸੇ ਮੌਜੂਦ ਨੇ। ਔਰ ਜਿਵੇਂ ਅੱਜ ਹੀ ਵੀਰ ਮੇਘਰਾਜ ਸਿੰਘ ਦੀ ਕਾਲ ਵੀ ਦੁਪਹਿਰੇ ਆਈ, ਉਹਨਾਂ ਨੇ ਕਿਹਾ ਜੀ ਇੰਨਾ ਐਫਰਟ ਹੋ ਰਿਹਾ ਹੈ ਔਰ TV 84 ਇਕੱਲਾ ਹੀ ਜਿਵੇਂ 4 ਚਫੇਰੇ ਦੁਸ਼ਮਣ ਹੋਏ ਔਰ ਹਰ ਪਾਸੇ ਦੀ ਫਾਇਰਿੰਗ ਦਾ ਜਵਾਬ ਦੂਣੀ ਸਟਰੈਂਥ ਨਾਲ ਦਿੰਦਾ ਹੈ। ਹਾਂ, ਕਿ ਵੀ ਆਪਣੇ ਲੋਕਾਂ ਨੂੰ ਮੀਡੀਆ ਦੀ ਅਹਿਮੀਅਤ ਦਾ ਕਿਉਂ ਅਹਿਸਾਸ ਨਹੀਂ ਹੁੰਦਾ। ਸੋ ਮੈਂ ਕਿਹਾ ਵੀ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਪ੍ਰਾਇਰਟੀਜ਼ ਡਿਫਰੈਂਟ ਹੋਣੀਆਂ ਸ਼ੁਰੂ ਹੋ ਜਾਣ, ਜਦੋਂ ਕੌਮਾਂ ਦੇ ਨਿਸ਼ਾਨੇ ਹੋਣੇ ਕੀ ਚਾਹੀਦੇ ਨੇ ਬਣ ਕੀ ਜਾਣ, ਫਿਰ ਇਵੇਂ ਹੀ ਹੁੰਦਾ ਕਿ ਤੁਹਾਨੂੰ ਠੀਕ ਗੱਲ ਲਈ ਵੀ ਖੁਦ ਜਿਹੜਾ ਉਹ ਐਫਰਟ ਕਰਨਾ ਪੈਂਦਾ ਹੈ, ਸਟਰਗਲ ਕਰਨੀ ਪੈਂਦੀ ਹੈ। ਪਰ ਮੈਂ ਕਿਹਾ ਇਹਦੇ ਬਾਵਜੂਦ ਸਾਨੂੰ ਗਲਾਸ ਅੱਧਾ ਖਾਲੀ ਨਹੀਂ ਦੇਖਣਾ ਚਾਹੀਦਾ, ਅੱਧਾ ਭਰਿਆ ਦੇਖਣਾ ਚਾਹੀਦਾ ਹੈ ਕਿ ਇਸ ਸਭ ਦੇ ਬਾਵਜੂਦ, ਇੰਨੇ ਚੈਲੰਜਸ ਦੇ ਬਾਵਜੂਦ, ਜੇ ਅਸੀਂ ਪਿਛਲੇ 9 ਸਾਲ ਤੋਂ ਖਾਲਿਸਤਾਨ ਦਾ ਝੰਡਾ, ਪੰਥਕ ਵਿਚਾਰਧਾਰਾ ਦਾ ਝੰਡਾ, ਆਪਸੀ ਸਾਂਝਾਂ ਜਿਹੜੀਆਂ ਉਸ ਖਿੱਤੇ ਦੇ ਵਿੱਚ ਸਿੱਖਾਂ, ਮੁਸਲਮਾਨਾਂ, ਪਾਕਿਸਤਾਨ ਔਰ ਮੁਸਤਕਬਲ ਦੇ ਖਾਲਿਸਤਾਨ ਦੇ ਵਿਚਾਲੇ ਨੇ, ਅਸੀਂ ਉਸ ਦੀਆਂ ਨੀਹਾਂ ਦੇ ਵਿੱਚ ਸੀਮੈਂਟ ਭਾਵੇਂ ਨਾ ਪਾ ਸਕਦੇ ਹੋਈਏ, ਘੱਟੋ ਘੱਟ ਰੋੜੀ ਜ਼ਰੂਰ ਚੰਗੀ ਤਰ੍ਹਾਂ ਕੁੱਟ ਰਹੇ ਤਾਂ ਕਿ ਉਹ ਨੀਹਾਂ ਮਜ਼ਬੂਤ ਹੋਣ। ਔਰ ਇਸੇ ਕੈਂਪੇਨ ਦੇ ਦੌਰਾਨ ਹੀ ਸਾਡੇ ਵੀਰ ਜਸਜੀਤ ਸਿੰਘ ਟੋਰਾਂਟੋ ਤੋਂ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਐਫਰਟ ਕੀਤਾ, ਕਿਉਂਕਿ ਕੁਝ ਵੀਰ ਭੈਣਾਂ ਉਹ ਨੇ ਜਿਨ੍ਹਾਂ ਨੂੰ ਸਾਡੀ ਟੀਮ ਨੇ ਅਪਰੋਚ ਕੀਤਾ, ਕਿਉਂਕਿ ਜਿਹੜੇ ਸਾਡੇ ਰੈਗੂਲਰ ਡੋਨਰ ਨੇ, ਪਰ ਕੁਝ ਵੀਰ ਉਹ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਸਾਡਾ ਦਸਵੰਧ ਕੱਢਣਾ ਵੀ ਬਣਦਾ ਹੈ ਔਰ TV 84 ਤੋਂ ਵੱਧ ਕੇ ਹੋਰ ਕੋਈ ਦਸਵੰਧ ਦਾ ਅਧਿਕਾਰੀ ਨਹੀਂ ਹੈ। ਸੋ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਵੀਰ ਜਸਜੀਤ ਸਿੰਘ ਹੋਰਾਂ ਦੀ ਸਪਾਂਸਰਸ਼ਿਪ ਦੇ ਥੱਲੇ ਜਿਹੜਾ ਉਹ ਕੰਡਕਟ ਕਰ ਰਹੇ ਔਰ ਅਸੀਂ ਉਹਨਾਂ ਦਾ ਵੀ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਇਹ ਵੀ ਦੱਸਦੇ ਹਾਂ ਕਿ UK ਤੋਂ ਡਾਕਟਰ ਇਕਦਾਰ ਕਰਾਮਤ ਚੀਮਾ ਕੈਲੀਫੋਰਨੀਆ ਪਹੁੰਚੇ ਨੇ ਵੀਕਐਂਡ ਤੇ, ਔਰ ਅੱਜ ਸ਼ਾਮ ਨੂੰ 9:30 ਤੋਂ 10 ਵਜੇ ਦੇ ਟਾਈਮ ਸਲੋਟ 'ਚ ਉਹ ਸਕਾਈਪ ਰਾਹੀਂ ਵੀਰ ਅਮਰਵੀਰ ਸਿੰਘ ਹੋਰਾਂ ਦੇ ਨਾਲ, ਜਿਹੜੇ ਗੁਫ਼ਤਗੂ ਪ੍ਰੋਗਰਾਮ ਦੇ ਸਾਡੇ ਹੋਸਟ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਬੇਸ਼ੱਕ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂਤਵੀ ਨਫ਼ਰਤ ਦੇ ਬੱਦਲ ਨੇ 4 ਚਫੇਰੇ, ਪਰ ਦੂਸਰੇ ਪਾਸੇ ਕੁਦਰਤ ਦੀ ਮਾਰ ਵੀ ਵਗ ਰਹੀ ਹੈ ਔਰ ਪੋਲਿਊਸ਼ਨ ਲੈਵਲ ਦਿੱਲੀ ਦੇ ਵਿੱਚ ਖਾਸ ਤੌਰ 'ਤੇ ਦੀਵਾਲੀ ਤੋਂ ਬਾਅਦ ਇੰਨਾ ਤੇਜ਼ੀ ਨਾਲ ਵਧਿਆ ਕਿ ਸਾਹ ਦੇ ਮਰੀਜ਼ਾਂ ਦੀਆਂ ਮੌਤਾਂ ਵੀ ਹੋਈਆਂ, ਹਸਪਤਾਲਾਂ 'ਚ ਐਲਰਜੀਜ਼ ਔਰ ਦੂਸਰੇ ਦਾ ਇੰਨਾ ਜ਼ੋਰ ਹੈ ਕਿ ਦਿੱਲੀ ਦੇ ਸਕੂਲ, ਕਾਲਜ, ਦਫ਼ਤਰ ਵੀ ਹਫ਼ਤੇ ਲਈ ਬੰਦ ਨੇ। ਬਹੁਤ ਸਾਰੀਆਂ ਐਮਬੈਸੀਆਂ ਦੇ ਜਿਹੜੇ ਸਟਾਫ ਮੈਂਬਰ ਨੇ, ਜਿਹੜੇ ਆਲਰੇਡੀ ਐਲਰਜੀਜ਼ ਤੋਂ ਸਫਰ ਕਰਦੇ ਨੇ, ਜਾਂ ਉਹ ਛੱਡ ਕੇ ਦਿੱਲੀ ਦੌੜ ਰਹੇ ਨੇ। ਔਰ ਜਿਵੇਂ ਕੁਝ ਸਾਲ ਪਹਿਲਾਂ ਵੀ, 2 ਸਾਲ ਪਹਿਲਾਂ ਇਸ ਕਿਸਮ ਦਾ ਮਾਹੌਲ ਸੀ ਔਰ ਉਦੋਂ ਕੁਝ ਐਮਬੈਸੀਆਂ ਨੇ ਈਵਨ ਆਪਣੇ ਹੈੱਡਕੁਆਰਟਰ ਭਾਰਤ 'ਚੋਂ ਮੂਵ ਕਰਨ ਦਾ ਵੀ ਜਿਹੜਾ ਪ੍ਰਪੋਜ਼ਲ ਆਪਣੀਆਂ ਹਕੂਮਤਾਂ ਨੂੰ ਭੇਜੀ ਸੀ। ਸੋ ਇਸ ਐਮਰਜੈਂਸੀ ਦੇ ਚਲਦਿਆਂ ਈਵਨ ਸੁਪਰੀਮ ਕੋਰਟ ਨੇ ਤਾਕੀਦ ਕੀਤੀ ਹੈ, ਜਿਹੜਾ ਆਰਡਰ ਕੀਤਾ ਹੈ ਰਾਦਰ ਦਿੱਲੀ ਗਵਰਨਮੈਂਟ ਨੂੰ ਕਿ ਫੌਰਨ ਉਹ ਆਪਣੀ ਐਮਰਜੈਂਸੀ ਮੀਟਿੰਗ ਕਾਲ ਕਰੇ, ਸਟੇਟਾਂ ਪੰਜਾਬ, ਹਰਿਆਣਾ, UP, ਉੱਤਰਾਖੰਡ। ਲੇਕਿਨ ਜਿੱਥੇ ਦਿਮਾਗਾਂ ਦੇ ਵਿੱਚ ਨਫ਼ਰਤ ਹੈ ਉੱਥੇ ਉਹਨਾਂ ਦੇ ਲਈ ਬੇਸ਼ੱਕ ਉੱਥੇ ਆ ਕੇ ਗਲਾਸਗੋ ਕਾਨਫਰੰਸ ਕਲਾਈਮੇਟ ਦੇ ਉੱਤੇ ਮੋਦੀ ਨੇ ਬੜੇ ਦਮਗਜ਼ੇ ਮਾਰੇ ਔਰ ਬੜਾ ਭਾਰਤ ਔਰ ਫਲਾਣਾ ਵੇਦਾਂ ਦੇ ਸ਼ਲੋਕ ਸੁਣਾਇਆ। ਉਹਨੇ ਕਿਹਾ ਜੀ 2070 ਤੱਕ ਅਸੀਂ ਬਿਲਕੁਲ ਕਾਰਬਨ ਫ੍ਰੀ ਕੋਲ ਫ੍ਰੀ ਕਰ ਦਿਆਂਗੇ। ਉਹਨੇ ਕਿਹਾ ਵੀ ਨਾ ਤੂੰ ਨਾ ਤੇਰੀ ਔਲਾਦ 2070 ਤੱਕ ਰਹਿਣਾ ਹੀ ਨਹੀਂ ਤੁਹਾਡਾ ਮੁਲਕ, ਤੁਸੀਂ ਉਹ ਜੁਮਲੇਬਾਜ਼ੀ ਕਰ ਰਹੇ ਹੋ ਜਿਹਦਾ ਕੋਈ ਮਤਲਬ ਨਹੀਂ ਹੈ। ਲੇਕਿਨ ਜਦੋਂ 2-3 ਦਿਨ ਪਹਿਲਾਂ ਗਲਾਸਗੋ ਕਲਾਈਮੇਟ ਕਾਨਫਰੰਸ ਨੇ ਆਪਣਾ
ਫਾਈਨਲ ਇਸ ਦੇ ਉੱਤੇ ਰਿਜ਼ੋਲਵ ਕਰਨਾ ਸੀ, ਉਦੋਂ ਭਾਰਤ ਨੇ ਫਿਰ ਫਾਨਾ ਠੋਕ ਦਿੱਤਾ, ਚੀਨ ਵੀ, ਕਿਉਂਕਿ ਚੀਨ ਦਾ ਵੀ ਐਨਵਾਇਰਨਮੈਂਟ ਦੇ ਮਾਮਲੇ ਜਾਂ ਕੋਲ ਦੇ ਯੂਜ਼ ਦੇ ਮਾਮਲੇ 'ਚ ਕੋਈ ਠੀਕ ਰੈਕਡ ਨਹੀਂ ਹੈ, ਔਰ ਅਮੈਂਡਮੈਂਟ ਦੇ ਨਾਂ ਥੱਲੇ ਜਿਹੜਾ ਕੀਤਾ ਕਰਾਇਆ ਫੈਸਲਾ ਸੀ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਹੁਣ ਗੱਲ ਤਾਂ ਅਲਟੀਮੇਟਲੀ ਇਹੀ ਹੈ ਕਿ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਕਿ ਐਜ਼ ਯੂ ਸੋ ਸ਼ੈਲ ਯੂ ਰੀਪ। ਇਸ ਵੇਲੇ ਹਾਲ ਇਹ ਹੈ ਕਿ ਉਹਨਾਂ ਦੇ ਗਲੇਸ਼ੀਅਰ ਪਿਘਲ, ਹੈ ਤਾਂ ਗਲੋਬਲ ਫਿਨੋਮੀਨਾ ਕਲਾਈਮੇਟ ਦਾ, ਬਟ ਇਹਨਾਂ ਮੁਲਕਾਂ ਦੇ ਵਿੱਚ ਇਹਦੇ ਬਾਵਜੂਦ ਕਿ ਜਿਹੜੇ ਇੰਡਸਟਰੀਅਲਾਈਜ਼ਡ ਮੁਲਕ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਸਭ ਤੋਂ ਅੱਗੇ ਹੈ, ਇਹ ਸਭ ਤੋਂ ਜ਼ਿਆਦਾ ਕਾਰਬਨ ਐਮਿਟ ਕਰਦੇ ਨੇ, ਲੇਕਿਨ ਜਦੋਂ ਲੋਕਾਂ ਦੇ ਵਿੱਚ ਅਵੇਅਰਨੈਸ ਹੁੰਦੀ ਹੈ, ਅੱਜ ਜੇ ਅਸੀਂ ਦੇਖੀਏ ਕਿ ਉਹ ਗਲਾਸਗੋ ਕਾਨਫਰੰਸ ਹੋਏ ਜਿਹੜੀ ਕਲਾਈਮੇਟ ਦੀ ਕਾਫੀ 2-3 ਸਾਲ ਬਾਅਦ ਹੋਈ, ਉਸ ਤੋਂ ਪਹਿਲਾਂ ਫ੍ਰੈਂਚ ਅਕੋਰਡ ਹੋਇਆ ਸੀ ਪੈਰਿਸ ਦੇ ਵਿੱਚ, ਔਰ ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜੇ ਕਲਾਈਮੇਟ ਦੇ ਨਾਂ ਥੱਲੇ ਜਾਂ ਗ੍ਰੀਨ ਐਨਵਾਇਰਨਮੈਂਟ ਦੇ ਨਾਂ ਥੱਲੇ ਜਿਹੜੇ ਪ੍ਰੋਟੈਸਟਰ ਹੁੰਦੇ ਨੇ, ਜਿਹੜੇ ਆਵਾਜ਼ ਚੁੱਕਦੇ ਨੇ, ਜਾਂ ਅਸੀਂ ਜਦੋਂ ਉਸ ਬੱਚੀ ਜਿਹੜੀ ਐਨਵਾਇਰਨਮੈਂਟਲਿਸਟ ਹੈ ਛੋਟੀ ਜਿਹੀ ਉਮਰ ਦੀ ਗ੍ਰੇਟਾ ਥੁਨਸਬਰਗ, ਉਹਦੀ ਅਸੀਂ ਸਪੀਚ ਸੁਣਦੇ ਹਾਂ, ਸੋ ਇੱਦਾਂ ਦੇ ਲੋਕ ਤੁਹਾਨੂੰ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਉਹਨਾਂ ਥਾਵਾਂ 'ਤੇ ਨਹੀਂ ਮਿਲਦੇ। ਥੋੜ੍ਹੇ ਲੈਵਲ 'ਤੇ ਨੇ ਕਿ ਜੀ ਕਿਸੇ ਨੂੰ ਤੁਸੀਂ ਪਦਮ ਸ਼੍ਰੀ ਦੇ ਦਿੱਤਾ, ਉਹ ਕੈਂਚੀ ਵਾਲੀ ਜੁੱਤੀ ਪਾ ਕੇ ਆ ਗਏ ਜੀ, ਉਹਨੇ 30,000 ਰੁੱਖ ਲਾਏ ਨੇ, ਜਾਂ ਕੋਈ ਹੋਰ ਗੱਲ ਹੋਈ। ਲੇਕਿਨ ਸਾਡੇ ਲਈ ਅਸੀਂ ਕਹਿਣ ਨੂੰ ਰੱਬ ਦੇ ਵਿੱਚ ਯਕੀਨ, ਦਰਿਆਵਾਂ 'ਚ ਨਹਾਉਣ ਦੀ ਗੱਲ, ਸਭ ਤੋਂ ਜ਼ਿਆਦਾ ਤਾਂ ਹਿੰਦੂਆਂ ਦੇ ਤੀਰਥ ਨੇ 68 ਤੀਰਥ, 68 ਥਾਵਾਂ। ਇਹਨਾਂ ਦਾ ਕਰਮਕਾਂਡ ਇਸ ਕਿਸਮ ਦਾ ਹੈ ਕਿ ਸਾਰੀ ਉਮਰ ਤੁਸੀਂ ਨਹਾਉਂਦੇ ਰਹੋ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਦਰਿਆਵਾਂ ਦੇ ਵਿੱਚ ਕਦੇ ਕੁੰਭ ਲੱਗ ਗਿਆ, ਕਦੇ ਕੋਈ ਸੂਰਜ ਗ੍ਰਹਿਣ ਲੱਗ ਗਿਆ, ਕਦੇ ਕੋਈ ਹੋਰ ਲੱਗ ਗਿਆ, ਪਰ ਸਭ ਤੋਂ ਜ਼ਿਆਦਾ ਡਰਟੀ ਜਿਹੜੀਆਂ ਇਹਨਾਂ ਦੀਆਂ ਨਦੀਆਂ ਨੇ, ਦਰਿਆ ਨੇ, ਗੰਗਾ ਸਮੇਤ, ਜਿਸ ਗੰਗਾ ਨੂੰ ਸ਼ਿਵ ਜੀ ਦੀਆਂ ਜਟਾਵਾਂ 'ਚੋਂ ਨਿਕਲੀ ਕਹਿੰਦੇ ਨੇ, ਜਿਸ ਗੰਗਾ ਦੇ ਨਾਂ ਥੱਲੇ ਜੋ ਕੁਛ ਇਹਨੇ, ਇਹ ਬਨਾਰਸ ਜਾ ਕੇ ਡਰਾਮੇਬਾਜ਼ੀ ਕਰਦਾ ਹੈ ਮੋਦੀ ਜਿੱਥੋਂ ਜਿੱਤ ਕੇ ਆਇਆ, ਲੇਕਿਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਸੇ ਗੰਗਾ ਨੂੰ ਪਿਓਰ ਕਰਨ ਦੇ ਨਾਂ ਥੱਲੇ ਕਿ ਪੋਲਿਊਸ਼ਨ ਉਹਦੀ ਚੱਕਣ ਲਈ ਫਰਾਂਸ ਤੋਂ hundreds of millions of dollars ਦੀ ਏਡ ਲੈਣ ਦੇ ਬਾਵਜੂਦ ਹਰ ਸਾਲ ਉਹ ਜਿਹੜਾ ਉਹ ਗੰਦੀ ਹੁੰਦੀ ਚਲੀ ਜਾਂਦੀ ਹੈ। ਔਰ ਈਵਨ ਜਮਨਾ, ਦਿੱਲੀ ਜਿਹੜੀ ਹੈ ਜਮਨਾ ਦੇ ਕੰਢੇ ਵਸੀ ਹੋਈ ਹੈ, ਔਰ ਜਿੰਨੀ ਕੁ ਵੀ ਇਹਦਾ 1400 ਕਿਲੋਮੀਟਰ ਲੰਬਾ ਦਰਿਆ ਹੈ, ਔਰ ਜਿੰਨਾ ਹਿੱਸਾ ਦਿੱਲੀ 'ਚ ਹੈ ਆਲਮੋਸਟ 60% ਤੋਂ ਜ਼ਿਆਦਾ ਪੋਲਿਊਸ਼ਨ ਜਮਨਾ ਦੀ ਉਸ ਦੇ ਵਿੱਚ ਹੈ। ਔਰ ਇਹ ਆਪਣੇ ਆਪ ਨੂੰ ਅਕਲਮੰਦ ਕਹਿਣ ਵਾਲੇ, ਦੂਸਰਿਆਂ ਨੂੰ ਕਹਿਣ ਵਾਲੇ ਕਿ ਜੀ ਅਸੀਂ ਤਾਂ ਹਵਨ ਕਰਦੇ ਹਾਂ, ਕਿ ਜੀ ਇਹ ਤੁਸੀਂ ਦੇਖੋ ਕਿਸ ਕਿਸਮ ਦੇ ਜਿਹੜੇ ਬਿਲਕੁਲ ਨਾਨ ਸਾਇੰਟੀਫਿਕ ਕਾਨਸੈਪਟ ਨੇ ਉਹਨਾਂ ਨੂੰ ਪ੍ਰਮੋਟ ਕਰ। ਅਜੇ ਵੀ ਤੁਸੀਂ ਕਿਸੇ ਹਿੰਦੂ ਸਾਇੰਟਿਸਟ ਤੋਂ ਵੀ ਪੁੱਛ ਲਓ, ਉੱਥੇ ਜਾ ਕੇ ਦਫ਼ਤਰ 'ਚ ਆਪਣੀ ਰਿਪੋਰਟ 'ਚੋਂ ਕਹੇਗਾ ਕਿ ਭਾਈ ਜਦੋਂ ਤੁਸੀਂ ਘਿਓ ਫੂਕਦੇ ਹੋ, ਅੱਗ ਦੇ ਵਿੱਚ ਹਵਨ ਕਰਦੇ ਹੋ, ਉਹ ਮੈਕਸਿਮਮ ਜਿਹੜਾ ਹੈ ਉਹਦੇ 'ਚੋਂ ਕਾਰਬਨ ਨਿਕਲਦਾ ਔਰ ਪੋਲਿਊਟ ਕਰਦਾ। ਪਰ ਤੁਸੀਂ ਇਹਨਾਂ ਦੀ ਐਕਸਪਲੇਨੇਸ਼ਨ ਹਵਨ ਦੀ ਦੇਖੋ, ਇਹ ਕਹਿਣਗੇ ਕਿ ਵਾਯੂ ਕਾ ਸ਼ੁੱਧੀਕਰਨ, ਕਿ ਜੀ ਅਸੀਂ ਹਵਾ ਨੂੰ ਸ਼ੁੱਧ ਕਰਦੇ ਹਾਂ, ਹਵਾ ਦੇ ਵਿੱਚ ਜਿਹੜੀ ਹੈ ਉਹ ਪਿਓਰਿਟੀ ਆਉਂਦੀ ਹੈ ਮੈਕਸਿਮਮ ਜਿਹੜਾ ਹੈ। ਔਰ ਇਹੀ ਕਾਰਨ ਹੈ ਕਿ ਭਾਈ ਉਹ ਮੁਰਦੇ ਫੂਕਣਾ ਹੋਏ, ਅੱਜ ਵੀ ਬੇਸ਼ੱਕ ਹੁਣ ਕੁਝ ਸ਼ਹਿਰਾਂ ਦੇ ਵਿੱਚ ਇਲੈਕਟ੍ਰਿਕ ਕ੍ਰੈਮੇਟੋਰੀਅਮ ਨੇ, ਲੇਕਿਨ ਜਿੰਨੀ ਵੱਡੀ ਆਬਾਦੀ, ਜਿੰਨੇ ਮੁਰਦੇ ਫੂਕੇ ਜਾਂਦੇ ਨੇ ਲੱਕੜਾਂ ਦੇ ਨਾਲ, ਉਹ ਸਾਰਾ ਕਾਰਬਨ ਜਿਹੜਾ ਉਹ ਅਸਮਾਨ ਦੇ ਵਿੱਚ ਹੁੰਦਾ, ਲੇਕਿਨ ਉਹਦੀ ਅਵੇਅਰਨੈਸ ਨਹੀਂ ਹੈ। ਹੁਣ ਤੁਸੀਂ ਅੱਗੇ ਸਵਰਗ ਨਰਕ ਬਣਾ ਲਓ, ਉਹਦੇ ਤੇ ਆਪਣੀਆਂ ਟਿਕਟਾਂ ਬੁੱਕ ਕਰਾਉਣ ਦੇ ਰਾਹ ਥੱਲੇ ਭਾਰਤ ਭਰ ਦੇ ਵਿੱਚ ਬਾਹਮਣ ਕੁੰਡਲੀਆਂ ਖੋਲ ਕੇ ਬੈਠੇ ਨੇ। ਹੁਣ ਤਾਂ ਕੰਪਿਊਟਰਾਈਜ਼ਡ ਕੰਮ ਹੁੰਦਾ ਹੈ ਸਾਰਾ, ਕਿ ਭਾਈ ਤੁਹਾਡਾ ਉਹ ਜਨਮ ਪੱਤਰੀ ਵੀ ਦੇਖ ਰਹੇ ਨੇ, ਕਿਸੇ ਨੂੰ ਮੰਗਲੀਕ ਬਣਾ ਰਹੇ ਨੇ, ਕਿਸੇ ਨੂੰ ਕੁਛ ਬਣਾ ਰਹੇ ਨੇ। ਲੇਕਿਨ ਇਹ ਇੰਨੀ ਵੱਡੀ ਖਬਰ ਹੈ ਕਿ ਜੋ ਇਸ ਵੇਲੇ ਦਿੱਲੀ ਦੇ ਵਿੱਚ ਅਗਲੇ 8-10 ਦਿਨ ਲਈ ਸਭ ਕੁਝ ਬੰਦ ਹੈ, ਇਹ ਗੱਲ ਦੱਸਦਾ ਹੈ ਕਿ ਭਾਈ ਇਹ ਦਿੱਲੀ ਇੱਕ ਪਾਸੇ ਆਪਣੇ ਮਾੜੇ ਕਾਲੇ ਕਰਮਾਂ ਦੀ ਬਦੌਲਤ ਡੋਬੀ ਰਹੀ ਸੀ ਇਸ ਦੇ ਅਸਮਾਨ ਦੇ ਉੱਤੇ। ਇਹਨਾਂ ਨੇ ਤਾਂ ਨਫ਼ਰਤ ਦੇ ਬੱਦਲ ਫੈਲਾਏ ਨੇ, ਪਰ ਕੁਦਰਤ ਨੇ ਵੀ ਇਹਨਾਂ ਦੇ ਪਾਣੀਆਂ 'ਚ ਵੀ ਜ਼ਹਿਰ ਘੋਲ ਦਿੱਤਾ ਹੈ, ਔਰ ਇਹਨਾਂ ਦੀ ਹਵਾ ਦੇ ਵਿੱਚ ਵੀ ਜਿਹੜਾ ਉਹੀ ਜ਼ਹਿਰ ਇਹਨਾਂ ਨੂੰ ਦੱਸ ਰਿਹਾ ਕਿ ਭਾਈ ਇੱਕ ਪਾਸੇ ਤੁਹਾਡੇ ਸਰੀਰ ਪ੍ਰਭਾਵਿਤ ਹੋਣਗੇ, ਮੈਂਟਲੀ ਤਾਂ ਤੁਸੀਂ ਹਿੰਦੂਤਵਾ ਦਾ ਜ਼ਹਿਰ ਜਿਹੜਾ ਉਹ ਸਾਰੇ ਪਾਸੇ ਫੈਲਾਇਆ ਹੀ ਹੋਇਆ। ਹੁਣ ਗੱਲ ਉਸ ਚਾਣਕਿਆ ਦੀ ਜੇ ਕਹਿਣਾ ਹੋਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਨਿਸਟਰ ਭਾਵੇਂ 100 ਦੇ ਨੇੜੇ ਤੇੜੇ ਭਰਤੀ ਕੀਤੇ ਹੋਏ ਨੇ ਮੋਦੀ ਨੇ, ਪਰ ਮਿਨਿਸਟਰ ਤਾਂ 2 ਹੀ ਨੇ, ਮੋਦੀ ਤੇ ਅਮਿਤ ਸ਼ਾਹ, ਬਿੱਲਾ ਰੰਗਾ ਦੀ ਜੋੜੀ ਜਿਹੜੀ ਗੁਜਰਾਤ 'ਚੋਂ ਆਈ। ਪਰ ਹਾਲਾਂ ਇਹਨਾਂ ਦੋਨਾਂ 'ਚੋਂ ਜਿਹੜਾ
ਬੀਜੇਪੀ ਦੀ ਰਾਜਨੀਤੀ ਦਾ ਜਿਹਨੂੰ ਚਾਣਕਿਆ ਕਿਹਾ ਜਾਂਦਾ, ਉਹ ਅਮਿਤ ਸ਼ਾਹ ਹੈ ਜਿਹੜਾ ਬੈਠਾ ਬਾਣੀਆ, ਆਪਣਾ ਹਿਸਾਬ ਕਿਤਾਬ ਲੜਾ ਲਿਆ ਹੁੰਦਾ ਕਿ ਕਿੱਥੇ ਕਿਹਨੂੰ ਲੜਾਉਣਾ ਹੈ। ਜੁਮਲੇਬਾਜ਼ੀ ਲਈ ਇਹ ਤੇਲੀਆਂ ਦਾ ਮੁੰਡਾ ਰੱਖਿਆ ਹੋਇਆ ਮੋਦੀ। ਲੇਕਿਨ ਜੇ ਇਹਨਾਂ ਦੀ ਫੋਰਨ ਪਾਲਿਸੀ, ਪ੍ਰੋਪਰ ਸਿਕਿਉਰਿਟੀ ਸਟਰਕਚਰ ਔਰ ਪੋਲੀਟੀਕਲ ਏਜੰਡਾ ਕਿਸ ਰਾਹ ਦੇ ਉੱਤੇ ਤੋਰਨਾ ਸਟੇਟ ਮਸ਼ੀਨਰੀ ਦੇ ਥੱਲੇ, ਤਾਂ ਫਿਰ ਜੇ ਅਸਲ ਚਾਣਕਿਆ ਕਹਿਣਾ ਹੋਏ ਤਾਂ ਅਜੀਤ ਡੋਵਾਲ ਹੈ। ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤਾਂ ਇੱਕ ਮਾਮੂਲੀ ਟਾਈਟਲ ਹੈ, ਕੈਬਨਿਟ ਰੈਂਕ ਉਹਦੇ ਥੱਲੇ ਹੈ, ਪਰ ਸਾਰੀਆਂ ਦੀਆਂ ਸਾਰੀਆਂ ਤਿੰਨੋਂ ਫੋਰਸਿਸ, ਉਹਨਾਂ ਦੀ ਇਨਫੈਂਟਰੀ, ਨੇਵੀ, ਏਅਰ ਫੋਰਸ, ਉਹਦੇ ਤੇ ਵੀ ਉਹਦੀ ਨੀਤੀ ਹਾਵੀ ਹੈ। ਸਿਆਸੀ ਪਿੜ ਦੇ ਵਿੱਚ ਵੀ ਉਹਦੀ ਨੀਤੀ ਹਾਵੀ ਹੈ। ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ, ਜਿਵੇਂ ਉਹਨਾਂ ਦਾ 5 ਅਗਸਤ 2019 ਨੂੰ ਸਟੇਟਸ ਖਤਮ ਕਰਨ ਦੀ ਲਾਈਨ, ਔਰ ਜੇ ਤੁਹਾਨੂੰ ਯਾਦ ਹੋਏ ਸਭ ਤੋਂ ਪਹਿਲਾਂ ਅਜੀਤ ਡੋਵਾਲ ਹੀ ਜਾ ਕੇ ਉੱਥੇ ਪਹੁੰਚਦਾ ਸ੍ਰੀਨਗਰ ਔਰ ਆਪਣੇ ਹੀ ਖੜੇ ਕੀਤੇ ਰੇਹੜੀਆਂ ਤੋਂ ਖਾ ਕੇ ਉਹ ਲੰਚ ਦੱਸ ਰਿਹਾ ਜੀ ਹਾਲਾਤ ਬਿਲਕੁਲ ਨਾਰਮਲ ਵਾਂਗ ਨੇ। ਜੋ ਪੰਜਾਬ ਦੇ ਵਿੱਚ ਲਾਈਨ ਲਈ ਹੈ ਕਿ 15 ਕਿਲੋਮੀਟਰ ਤੋਂ ਜੁਰਿਸਡਿਕਸ਼ਨ BSF ਦੀ 50 ਕਿਲੋਮੀਟਰ ਕਰਕੇ ਜਿਹੜਾ ਅੱਧਾ ਪੰਜਾਬ ਜਿਹੜਾ ਉਹ ਸਿੱਧਾ ਸੈਂਟਰ ਨੇ ਆਪਣੇ ਕੰਟਰੋਲ ਥੱਲੇ ਰਿਹਾ, ਉਹ ਵੀ ਅਜੀਤ ਡੋਵਾਲ ਦਾ ਕੰਮ। ਔਰ ਪੰਜਾਬ ਦੇ ਵਿੱਚ ਇਹਨਾਂ ਦਾ ਰੈਂਟਾ ਸਿੱਖ ਕੈਪਟਨ ਅਮਰਿੰਦਰ, ਜਿਹੜਾ ਹਰ ਚੌਥੇ ਦਿਨ ਜਿਹੜਾ ਉਹ ਅਜੀਤ ਡੋਵਾਲ ਦੇ ਨਾਲ ਹੀ ਸੰਪਰਕ ਸੀ, ਈਵਨ ਜਦੋਂ ਆਪਣੀ ਨੌਕਰੀ ਤੋਂ ਕੱਢਿਆ ਵੀ ਗਿਆ ਤੇ ਫਿਰ ਵੀ ਜੇ ਜਾ ਕੇ ਦਿੱਲੀ ਮਿਲਦਾ ਅਮਿਤ ਸ਼ਾਹ ਤੋਂ ਬਾਅਦ ਉਹ ਅਜੀਤ ਡੋਵਾਲ ਨੂੰ ਮਿਲਦਾ। ਹੁਣ ਇਹ ਤਾਂ ਇਨਸਾਈਡ ਕਿਵੇਂ ਇਹ ਪੁਲਸ ਐਂਡ ਪ੍ਰੈਸ਼ਰਸ ਦੇ ਥੱਲੇ ਇਹ ਸਾਰਾ ਸਿਸਟਮ ਕੰਮ ਕਰ ਰਿਹਾ, ਔਰ ਇਹੀ ਅਜੀਤ ਡੋਵਾਲ ਜਾਂ ਉਸ ਤੋਂ ਪਹਿਲਾਂ ਜਨਰਲ ਮਲਕ ਜਾਂ ਉਸ ਤੋਂ ਪਹਿਲਾਂ ਜਨਰਲ ਜੇ ਸਿੰਘ, ਇਹਨਾਂ ਸਾਰਿਆਂ ਦਾ ਜੇ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਦੇਖੋ, ਜਦੋਂ ਕਿ 2014 ਤੋਂ ਵੀ ਪਹਿਲਾਂ ਬੇਸ਼ੱਕ ਉਹਦੇ, ਕਿਉਂਕਿ ਅਜੀਤ ਡੋਵਾਲ ਦਾ ਇਨਫਲੂਐਂਸ ਇਸ ਤੋਂ ਪਹਿਲੀਆਂ ਹਕੂਮਤਾਂ ਤੇ ਵੀ ਰਿਹਾ। ਬਾਅਦ 'ਚ ਤਾਂ ਉਹ ਇੱਕ, ਕਿਉਂਕਿ ਸਪਾਈ ਮਾਸਟਰ ਹੈ, ਰਿਟਾਇਰ ਹੋ ਕੇ 2014 ਤੋਂ ਬਾਅਦ ਤਾਂ ਪੂਰੀ ਤਰ੍ਹਾਂ RSS ਦੀ ਹਕੂਮਤ ਨੂੰ ਉਹ ਰਨ ਕਰ ਰਿਹਾ। ਲੇਕਿਨ ਜਿਹੜੀ ਇੱਕ ਜਿਹਨੂੰ ਜਿਹੜੀ ਹੈ 2 ਵੇ ਵਾਰ ਦਾ ਨਾਂ ਦਿੱਤਾ ਗਿਆ ਸੀ, ਜਾਂ 2 ਵੇ ਵਾਰ ਡਾਕਟਰੀਨ, ਕਿ ਜੀ ਇੰਡੀਆ ਹੁਣ ਇੰਨਾ ਪ੍ਰਿਪੇਅਰਡ ਹੈ ਕਿ ਇੱਕੋ ਵੇਲੇ ਉਹ ਚੀਨ ਔਰ ਪਾਕਿਸਤਾਨ ਦੋਨਾਂ ਨੂੰ ਡਿਫੀਟ ਕਰ ਸਕਦਾ। ਉਹਨੂੰ 2 ਵੇ ਵਾਰ ਜਾਂ 2 ਪ੍ਰੋਂਗ ਵਾਰ ਡਾਕਟਰੀਨ ਦਾ ਨਾਂ ਦਿੱਤਾ ਗਿਆ ਜੀ। ਬੜੀ ਜ਼ਬਰਦਸਤ ਡਾਕਟਰੀਨ ਕੱਢੀ ਹੈ ਇਹਨਾਂ ਨੇ ਕਿ ਇੱਕੋ ਵੇਲੇ ਇੰਡੀਆ ਹੁਣ ਇੰਨਾ ਸਮਰੱਥ ਹੋ ਗਿਆ ਕਿ ਇੱਕੋ ਵੇਲੇ ਉਹ ਪਾਕਿਸਤਾਨ ਨੂੰ ਵੀ ਡਿਫੀਟ ਕਰ ਸਕਦਾ ਤੇ ਇੰਡੀਆ ਨੂੰ ਵੀ ਕਰ ਸਕਦਾ। ਉਹ ਤਾਂ ਅਮਰੀਕਾ ਪਹਿਲਾਂ ਪਾਕਿਸਤਾਨ ਨਹੀਂ, 2019 ਦੇ ਵਿੱਚ ਜਦੋਂ ਕਿ ਇਹ ਸਾਰਾ ਬਾਲਾਕੋਟ ਔਰ ਪੁਲਵਾਮਾ ਦਾ ਡਰਾਮਾ ਔਰ ਮਿੰਟ 1.5 ਮਿੰਟ ਦੀ ਡੌਗ ਫਾਈਟ 'ਚ ਪਾਕਿਸਤਾਨ ਦੀ ਏਅਰ ਫੋਰਸ ਦਾ ਕਮਾਲ, ਔਰ ਗਰਾਊਂਡ ਦੇ ਉੱਤੇ ਫਿਰ ਜੋ ਵਾਪਰਦਾ ਹੈ ਉਸ ਨੇ ਦੱਸ ਦਿੱਤਾ ਸੀ ਕਿ ਵੀ ਤੁਹਾਨੂੰ ਤਾਂ ਇਕੱਲਾ ਪਾਕਿਸਤਾਨ ਹੀ ਤੁਹਾਡੇ ਨਾਲ ਚੰਗੀ ਤਰ੍ਹਾਂ ਨਜਿੱਠ ਸਕਦਾ। ਪਰ ਕੋਈ ਭੁਲੇਖਾ ਨਾ ਰਹੇ ਕਿ ਚਾਈਨਾ ਪਾਕਿਸਤਾਨ ਇੱਕ ਪਲੇਟਫਾਰਮ ਤੇ ਨੇ। ਫਿਰ ਚਾਈਨਾ ਨੇ ਜੋ ਕੁਛ ਡੋਕਲਾਮ ਦੇ ਵਿੱਚ 2018 'ਚ ਇਹਨਾਂ ਨੂੰ ਸਬਕ ਸਿਖਾਇਆ ਸੀਗਾ, ਲੇਕਿਨ ਉਹਨਾਂ ਨੇ ਸੀ ਕਿ ਵੀ ਚਾਈਨੀਜ਼ ਸਟਾਈਲ ਹੁੰਦਾ ਕਿ ਉਹ ਥੋੜ੍ਹਾ ਜਿਹਾ ਡੋਜ਼ ਦੇ ਕੇ ਛੱਡ ਦਿੰਦੇ ਨੇ ਕਿ ਬਈ ਸ਼ਾਇਦ ਅਕਲ ਆ ਗਈ ਹੋਏ। ਲੇਕਿਨ ਜਦੋਂ ਇਹ ਨਹੀਂ ਹਟੇ, ਫਿਰ ਜੂਨ 2020 ਦੇ ਵਿੱਚ ਜੋ ਉਹਨਾਂ ਨੇ ਗਲਵਾਨ ਵੈਲੀ 'ਚ ਇਹਨਾਂ ਦੇ ਨਾਲ ਕੀਤਾ, ਇਹਨਾਂ ਦੇ ਫੌਜੀਆਂ ਨਾਲ, ਹੁਣ ਉਹ ਵੀ ਹੌਲੀ ਹੌਲੀ ਫੋਟੋਆਂ ਕੱਢ ਰਹੇ ਨੇ। ਪਿਛਲੇ 10 ਦਿਨ ਪਹਿਲਾਂ ਉਹਨਾਂ ਜਦੋਂ ਭਾਰਤੀ ਫੌਜੀਆਂ ਦੇ ਸੁੱਜੇ ਹੋਏ ਮੂੰਹ ਕੁੱਟ ਕੇ ਉਹਨਾਂ ਨੇ ਮੂੰਹ ਜਿਹੜੇ ਨੇ ਪਕਾਨੇ ਵਰਗੇ ਬਣਾਏ ਹੋਏ ਸੀ, ਔਰ ਨਾਲ ਦੀ ਨਾਲ ਕੰਨ ਫੜਾ ਕੇ ਬਿਠਾਏ ਸਾਹਮਣੇ ਆਏ। ਤਾਂ ਫਿਰ ਇੰਡੀਆ ਦੇ ਜਿਹੜੇ ਬੜੇ ਐਂਕਰ ਪ੍ਰਾਈਡ ਵੀ ਕਹਿੰਦੇ ਜੀ ਅਸੀਂ ਆਪਣੇ ਫੌਜੀਆਂ ਦਾ ਇਹ ਹਾਲ ਦੇਖ ਕੇ ਜਿਹੜਾ ਉਹ ਇਹਨੂੰ ਜਰ ਨਹੀਂ ਸਕਦੇ ਕੁਝ ਕਰਨ ਦੀ। ਲੇਕਿਨ ਨਾਲ ਦੀ ਨਾਲ ਖਬਰ ਅਮਰੀਕਨ ਪੈਂਟਾਗਨ ਨੇ ਕੱਢ ਦਿੱਤੀ ਕਿ ਅਰੁਣਾਚਲ ਦੇ ਵਿੱਚ ਕਿਵੇਂ ਚਾਈਨਾ ਨੇ ਨਵਾਂ ਪਿੰਡ ਜਿਹੜਾ ਉਹ ਡਿਵੈਲਪ ਕੀਤਾ, ਜਿਹੜਾ ਕਿ ਆਕੂਪਾਈ ਕੀਤਾ ਔਰ ਇੰਡੀਅਨ ਮੈਪ ਦੇ ਵਿੱਚ ਉਹ ਆਪਣੀ ਥਾਂ ਦਿਖਾਇਆ ਜਾ ਰਿਹਾ। ਹੁਣ ਤੁਸੀਂ ਦੇਖੋ ਵੀ ਕਿਸ ਕਿਸਮ ਦਾ ਫਿਰਕੂਪੁਣਾ ਹੈ। ਇੱਕ ਤਾਂ ਹਿੰਦੂ ਤੋਂ ਵੀ ਫਿਰਕੂ ਝੰਡਾ ਚੁੱਕ ਕੇ ਤੁਰ ਹੀ ਰਹੇ ਨੇ, ਇੱਕ ਪਾਸੇ ਜਰਨਲਿਜ਼ਮ ਦੇ ਵਿੱਚ ਉਸ ਕਿਸਮ ਦੇ ਫਿਰਕੂ ਲੋਕ ਕੱਲੇ ਇਹ ਇੱਕ ਪਾਸੇ ਨਹੀਂ। ਇੱਕ ਤਾਂ ਕੱਟ ਦੀ ਕਲਟਰ ਵਾਲਾ ਸ਼ੇਖਰ ਗੁਪਤਾ ਜਿਹੜਾ ਮੂੰਹ ਨਾਲ ਕੱਟ ਹੱਥਾਂ ਨਾਲ ਗੱਲਾਂ ਜ਼ਿਆਦਾ ਕਰਦਾ ਹੈ, ਉਹ ਉਹਨੂੰ ਜਸਟੀਫਾਈ ਕਰ ਰਿਹਾ। ਇਸ ਦੇ ਉੱਤੇ ਸਾਰਾ ਇੱਕ ਪ੍ਰੋਗਰਾਮ ਉਹਨੇ ਕੀਤਾ ਕਿ ਜੀ ਉਹ ਗੱਲ ਇਹ ਹੈ ਕਿ ਵੀ ਕਬਜ਼ਾ ਤਾਂ ਉਹਨਾਂ ਨੇ ਕੀਤਾ, ਪਰ ਇਹ 1959 ਦੇ ਵਿੱਚ ਕੀਤਾ ਸੀ ਉਸ ਪਿੰਡ ਦੇ ਉੱਤੇ, ਲਿਆ ਇੰਡੀਆ ਤੋਂ ਹੀ ਸੀ। ਲੇਕਿਨ ਫਿਰ ਉਹ ਨਹਿਰੂ ਨੂੰ ਕਿਹਾ, ਮਤਲਬ ਹਰ ਚੀਜ਼ ਦੇ ਲਈ ਉਹ ਪਾਸਟ ਨਹਿਰੂ ਨੂੰ ਬਲੇਮ ਕਰਨ ਤੇ ਤਾਂ ਜਾਣਗੇ, ਪਰ ਇਹ ਮੰਨਣ ਨੂੰ ਤਿਆਰ ਨਹੀਂ ਨੇ। ਪੈਂਟਾਗਨ ਕਹਿ ਰਿਹਾ ਵੀ ਉਹਨਾਂ ਨੇ ਕੈਪਚਰ ਕੀਤਾ।
ਔਰ ਨਹਿਰੂ ਦਾ ਹਾਲ ਇਹ ਹੈ ਵੀ 14 ਨਵੰਬਰ ਜਿਹੜਾ ਹੈ ਉਹ ਬੀਤੇ ਕੱਲ੍ਹ ਹੀ ਸੀ ਔਰ ਉਹ ਸਾਰੇ ਦੇ ਵਿੱਚ ਨਹਿਰੂ ਦਾ ਜਨਮ ਦਿਨ ਸੀ 14 ਨਵੰਬਰ 1899 ਦਾ ਸ਼ਾਇਦ ਉਹਦਾ 1889 ਔਰ ਉਹਦੇ 'ਚ ਪਾਰਲੀਮੈਂਟ 'ਚ ਕੋਈ ਮਿਨਿਸਟਰ ਨਹੀਂ ਸੀ ਬੈਠਾ, ਕੋਈ ਸਪੀਕਰ ਤੱਕ ਨਹੀਂ ਸੀ, ਕੋਈ ਦੂਸਰਾ ਨਹੀਂ ਸੀ। ਸੋ ਉਹ ਤਾਂ ਉਹਨੂੰ ਵੀ ਲੱਗੇ ਹੋਏ ਨੇ, ਉਹ ਗਾਂਧੀ ਨਹਿਰੂ ਉਹਨੂੰ ਡੰਪ ਕਰਕੇ ਸਾਵਰਕਰ ਤੇ ਗੋਲਵਲਕਰ ਤੇ ਉਹ ਕੰਗਣਾ ਰਣੌਤ ਵਰਗੀ ਜਿਹੜੀ ਬਦਜ਼ਬਾਨ ਔਰ ਬਦ ਅਖਲਾਕ ਬੀਬੀ ਹੈ ਉਸ ਨੇ, ਜਿਵੇਂ ਉਹ ਸਾਰਿਆਂ ਨੂੰ 47 ਦੇ ਵਿੱਚ ਤਾਂ ਭਿੱਖਿਆ ਮਿਲੀ ਸੀ, ਕਿਉਂਕਿ ਉਹ ਇਕੱਲਾ ਇੱਕ ਲਾਈਨ ਨਹੀਂ ਹੈ, ਉਹ ਗਾਂਧੀ ਨਹਿਰੂ ਨੂੰ ਵੀ ਉਸੇ ਸਾਰੇ ਦੇ ਵਿੱਚ ਖਤਮ ਕਰਨਾ ਚਾਹੋ। ਬਾਕੀ ਤਾਂ ਸ਼ਹੀਦਾਂ ਦਾ ਜਾਂ ਦੂਜਾ ਅਪਮਾਨ ਤਾਂ ਹੈ ਹੀ ਹੈ। ਉਹ 2014 ਤੋਂ ਆਜ਼ਾਦੀ ਦੀ ਗੱਲ ਕਰਦੇ ਨੇ ਕਿ ਜੀ ਉਹ ਕਹਿੰਦੇ ਆ ਵੀ 2014 ਤੋਂ ਮਿਲੀ, ਔਰ ਇਹ ਗੱਲ ਕੋਈ ਉਹਨੇ ਵੱਖਰੀ ਨਹੀਂ ਕਹੀ, ਉਹਨੇ ਤਾਂ ਸਿਰਫ 47 ਦੀ ਆਜ਼ਾਦੀ ਨੂੰ ਭਿੱਖ ਮਿਲੀ ਕਹੀ, ਕਿਉਂਕਿ ਪਹਿਲਾਂ ਹੀ 2014 ਜਦੋਂ ਮੋਦੀ ਬਣਿਆ ਸੀ ਤੇ ਮੋਹਨ ਭਾਗਵਤ RSS ਦੇ ਮੁਖੀ ਨੇ ਕਿਹਾ ਸੀ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਹਿੰਦੂ ਤਵੀਆਂ ਦੀ ਹਕੂਮਤ ਆਈ ਹੈ। ਹੁਣ ਬਾਹਰੋਂ ਚੰਗੀ ਤਰ੍ਹਾਂ ਕੁੱਟ ਖਾ ਕੇ, ਚੀਨ ਕੋਲੋਂ ਵੀ, ਪਾਕਿਸਤਾਨ ਦੇ ਸਾਹਮਣੇ ਵੀ ਹਿਊਮਿਲੇਟ ਹੋ ਕੇ ਹੁਣ ਇਹ ਕਿੱਧਰ ਨੂੰ ਜਾ ਰਹੇ ਨੇ, ਕਿਉਂਕਿ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਮੋਦੀ ਦੇ ਮੂੰਹ 'ਚ ਤਾਂ ਜ਼ੁਬਾਨ ਤੇ ਤਾਂ ਚੀਨ ਲਫ਼ਜ਼ ਆਉਂਦਾ ਹੀ ਨਹੀਂ ਹੈ, ਹੁਣ ਇਹ ਕੀ ਕਰਨਗੇ। ਇੱਕ ਗੱਲ ਬੜੀ ਕਲੀਅਰ ਹੈ, ਕਿਉਂਕਿ ਜੋ ਹੁਣ ਚੱਲ ਰਿਹਾ ਸੀ ਯੂਪੀ ਦੀਆਂ ਚੋਣਾਂ ਨੂੰ ਲੈ ਕੇ ਔਰ ਅਦਰਵਾਈਜ਼ ਜੋ ਪ੍ਰੋਪੇਗੈਂਡਾ ਇਹ ਤਾਂ ਸੀ ਕਿ ਇਹਨਾਂ ਨੇ ਵਾਪਸ ਉਹੀ ਮੁਸਲਮਾਨ ਵਿਰੋਧੀ, ਸਿੱਖ ਵਿਰੋਧੀ, ਜਿਵੇਂ ਕਿਸਾਨ ਲਹਿਰ ਨੂੰ ਖਾਲਿਸਤਾਨ ਦੇ ਨਾਲ ਜੋੜਿਆ, ਉਸੇ ਹੀ ਕੰਗਣਾ ਨੇ ਇਹ ਵੀ ਕਿਹਾ ਜਦੋਂ ਪਦਮ ਸ਼੍ਰੀ ਮਿਲਿਆ ਕਿ ਜੀ ਮੈਨੂੰ ਇਸ ਲਈ ਮਿਲਿਆ ਕਿ मैंने खालिस्तानियों और पाकिस्तानी जिहादियों के खिलाफ खुल के स्टैंड लिया। सो मतलब ਇਹ ਆ ਉਹ ਤਾਂ ਉਹਨਾਂ ਦੇ ਏਜੰਡੇ ਤੇ ਹੀ ਹੈ, ਪਰ ਹੁਣ ਇਸ ਦੇ ਉੱਤੇ ਉਹਨਾਂ ਨੇ ਆਫੀਸ਼ੀਅਲ ਸਟੈਂਪ ਲਾ ਦਿੱਤੀ ਹੈ ਕਿ ਇਹੀ ਏਜੰਡਾ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਮੋਦੀ ਸਰਕਾਰ ਚੀਨ ਪਾਕਿਸਤਾਨ ਵੱਲ ਮੂੰਹ ਨਹੀਂ ਕਰੇਗੀ, ਜਿਵੇਂ ਨਹੀਂ ਤਾਂ ਪਾਰਲੀਮੈਂਟ 'ਚ ਉਛਲਦੇ ਸੀ ਕਿ ਜੀ ਅਸੀਂ ਪਾਕਿਸਤਾਨ ਓਕੂਪਾਈਡ ਕਸ਼ਮੀਰ, ਗਿਲਗਿਤ ਬਾਲਸਤਾਨ ਵੀ ਸਾਡਾ ਹੈ, ਪ੍ਰੋਟੈਸਟ ਵੀ। ਹੁਣ ਤੁਸੀਂ ਦੇਖੋਗੇ ਕਿ ਉਹ ਪਾਰਟ ਬਿਲਕੁਲ ਗਾਇਬ ਹੋ ਗਿਆ, ਔਰ ਕਿਉਂਕਿ ਅਜੀਤ ਡੋਵਾਲ ਇਸ ਵੇਲੇ ਜਿਹੜਾ ਉਹਨਾਂ ਦਾ ਪਾਲਿਸੀ ਸੈਟਰ ਹੈ, ਉਸ ਦੀ ਹਰ ਨਸਲੋ ਹਰਕਤ, ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਬਈ ਚਾਲ ਢਾਲ ਦੇਖੋ, ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਕੀ ਹੈ। ਔਰ ਅਜੀਤ ਡੋਵਾਲ ਜਿਹੜਾ ਇਹ ਪਹੁੰਚਿਆ ਹੋਇਆ ਸੀ IPS, ਕਿਉਂਕਿ ਵੱਡੀਆਂ ਸਰਵਿਸਿਜ਼, ਇੰਡੀਅਨ ਫੋਰਨ ਸਰਵਿਸ ਔਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਜਿਹਦੇ 'ਚੋਂ DC ਲੱਗਦੇ ਨੇ, ਔਰ ਫਿਰ ਜਿਹੜਾ ਲਾ ਐਂਡ ਆਰਡਰ IPS, ਇੰਡੀਅਨ ਪੁਲਿਸ ਸਰਵਿਸ। ਔਰ ਇਹ ਬੜੀ ਜਦੋਂ ਇਹਨਾਂ ਦੇ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ, ਇਹ ਸੈਂਟਰਲ ਸਰਵਿਸਿਜ਼ ਨੇ, ਇਹਨੂੰ ਹੀ ਅਫਸਰਸ਼ਾਹੀ ਕਹਿੰਦੇ ਨੇ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਬਹੁਤ ਵਾਰੀ ਜਦੋਂ ਅਸੀਂ ਬਿਊਰੋਕਰੇਸੀ ਜਾਂ ਅਫਸਰਸ਼ਾਹੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਉਹਨੂੰ ਲੋਕ ਲਾਲ ਫੀਤਾਸ਼ਾਹੀ ਵੀ ਕਹਿੰਦੇ ਨੇ, ਕਿਉਂਕਿ ਉਹ ਲਾਲ ਫੀਤਾ ਜਿਹੜਾ ਉਹ ਇਵੇਂ ਦਾ ਹੀ ਹੈ ਕਿ ਉਹਨੂੰ ਕੱਟਿਆ ਨਹੀਂ ਜਾਂਦਾ, ਉਹ ਬਸ ਲਟਕਦਾ ਰਹਿੰਦਾ, ਇਸ ਕਿਸਮ ਦਾ ਉਸ ਦਾ ਹਾਲ ਹੁੰਦਾ। ਔਰ ਉੱਥੇ 132 ਆਫਿਸਰ IPS ਜਿਨ੍ਹਾਂ ਨੇ ਪੂਰੇ ਜਿਹੜੇ ਸਿਲੈਕਟ ਹੋਏ, ਫਿਰ ਆਪਣੀ ਅਕੈਡਮੀ ਟ੍ਰੇਨਿੰਗ 'ਚੋਂ ਸਾਰੇ ਨਿਕਲੇ, ਔਰ ਉੱਥੇ ਉਹ ਪਹੁੰਚ ਜਾਂਦਾ ਔਰ ਫਾਈਨਲ ਡੇ ਐਜ਼ ਏ ਗੈਸਟ ਆਫ ਆਨਰ। ਉਹਨਾਂ 132 ਅਫਸਰਾਂ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਭੂਟਾਨ, ਨੇਪਾਲ ਤੇ ਮਾਲਦੀਵਸ, ਇੱਕ ਜ਼ਮਾਨੇ 'ਚ ਸ੍ਰੀਲੰਕਾ ਵੀ ਹੁੰਦਾ ਸੀ, ਹੁਣ ਸ਼ਾਇਦ ਸ੍ਰੀਲੰਕਾ ਦੇ ਆਫਿਸਰਸ ਮਿਲਟਰੀ ਔਰ ਦੂਜੀ ਪਾਕਿਸਤਾਨ 'ਚ ਟ੍ਰੇਨਡ ਹੁੰਦੀ ਹੈ, ਲੇਕਿਨ ਭੂਟਾਨ, ਨੇਪਾਲ, ਮਾਲਦੀਵਸ ਦੇ ਵੀ ਕੁਛ ਜਿਹੜੇ ਆਫਿਸਰ ਸੀ ਜਿਹੜੇ ਆਪਣੇ ਮੁਲਕਾਂ 'ਚ ਜਾ ਕੇ IPS ਲੱਗਣਗੇ। ਲੇਕਿਨ ਇਹਦੇ 'ਚ ਜਿਹੜੀ ਗੱਲ ਉਹਨੇ ਕਹੀ, ਜਿਹੜਾ ਕਿ ਦੱਸ ਰਿਹਾ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦਾ ਹੁਣ ਫੋਕਸ ਕੀ ਹੋਏਗਾ, ਔਰ ਇਹ ਉਹਨਾਂ ਦੀ ਮੀਡੀਆ ਨੇ ਹੈਡਲਾਈਨ ਲਾਈ ਹੈ ਕਿ ਸੁਸਾਇਟੀ ਨਿਊ ਫਰੰਟੀਅਰ ਆਫ ਵਾਰ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਉਹਨੇ ਕਿਹਾ ਕਿ ਵੀ ਸਿਵਲ ਸੋਸਾਇਟੀ ਦੈਟ ਕੈਨ ਬੀ ਸਬਵਰਟਿਡ, suborned, divided, manipulated to hurt the interests of a nation। ਕਿ ਵੀ ਹੁਣ ਜਿਹੜਾ ਨਵੀਂ ਲੜਾਈ ਹੈ, ਉਹ ਕਹਿੰਦਾ ਵੀ ਉਹ ਜੰਗਾਂ ਦੇ ਮੈਦਾਨ ਜਿਹੜੇ ਨੇ ਬਾਰਡਰਾਂ 'ਤੇ ਨਹੀਂ ਲੜੀ ਜਾਏਗੀ ਜਾਂ ਲੜੀ ਜਾਂਦੀ। ਇਹ 73rd ਬੈਚ ਸੀ IPS ਦਾ, ਔਰ ਉਹ ਇਹਨੂੰ ਕਿ ਜੀ ਜਿਹੜਾ ਮੁਲਕ ਦੇ ਅੰਦਰ ਅਸੀਂ ਮੁਲਕ ਦੀ ਆਈਡੈਂਟਿਟੀ ਤੋੜਨ ਵਾਲੇ ਜਿਹੜੇ ਨੇ ਉਹਨਾਂ ਦੇ ਖਿਲਾਫ ਲੜਨਾ, ਉਹਨੂੰ ਉਹ 4th ਜਨਰੇਸ਼ਨ ਵਾਰਫੇਅਰ ਕਹਿ ਰਿਹਾ। ਕਿਉਂਕਿ ਜਦੋਂ ਇਹ ਹੁੰਦਾ ਹੈ ਕਿ ਨੈਕਸਟ ਜਨਰੇਸ਼ਨ ਵਾਰਫੇਅਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਹਾਈਬ੍ਰਿਡ ਵਾਰਸ, ਇਹ ਵੀ ਟਰਮ ਯੂਜ਼ ਹੁੰਦੀ ਹੈ, ਔਰ ਇਹ ਕਹਿ ਰਿਹਾ 4th ਜਨਰੇਸ਼ਨ ਵਾਰ। ਉਹਦੇ ਮੈਂ ਐਗਜ਼ੈਕਟ ਲਫ਼ਜ਼ ਜਿਹੜੇ ਉਹਨੇ ਇਸ ਇੰਸਟੀਚਿਊਟ ਦੇ ਵਿੱਚ ਐਡਰੈਸ ਕਰਦੇ ਆ, ਇਹ ਨੈਸ਼ਨਲ ਪੁਲਿਸ ਅਕੈਡਮੀ
ਪਟੇਲ ਦੇ ਨਾਂ ਦੇ ਉੱਤੇ ਹੈ ਹੈਦਰਾਬਾਦ 'ਚ, ਉਹਦੇ 'ਚ ਉਹਨੇ ਐਡਰੈਸ ਕੀਤਾ ਹੈ ਔਰ ਉਹਨੇ ਕਿਹਾ ਦਾ ਨਿਊ ਫਰੰਟੀਅਰਸ ਆਫ ਵਾਰ what you call the fourth generation warfare is the civil society ਕਿ frontier of war ਹੁਣ ਸਰਹੱਦਾਂ ਨਹੀਂ ਨੇ, civil society wars have ceased to become an effective instrument for achieving military or military objectives ਇਹਨਾਂ ਨੂੰ ਪੁੱਛੋ ਵੀ ਅਜੇ ਸਾਲ 2 ਸਾਲ ਪਹਿਲਾਂ ਤੁਸੀਂ ਟੂ ਪ੍ਰੋਂਗ ਵਾਰ ਦੀ ਗੱਲ ਕਰਦੇ ਸੀ, ਤੁਸੀਂ ਕਹਿੰਦੇ ਸੀ ਅਸੀਂ ਮਿਲੀਟੈਰਲੀ ਇੰਨੇ ਕੈਪੇਬਲ ਹੋ ਗਏ ਆ, ਹੁਣ ਰਾਫੇਲ ਜਹਾਜ਼ ਵੀ ਆ ਗਏ, ਅਸੀਂ ਚੀਨ ਨੂੰ ਵੀ ਹੁਣ ਜਿਹੜਾ ਉਹ ਬਿਲਕੁਲ ਯੂ ਟਰਨ ਮਾਰ ਕੇ ਕਹਿੰਦਾ ਹੈ ਕਿ ਵਾਰਸ ਹੈਵ ਸੀਜ਼ ਟੂ ਬਿਕਮ, ਇਹ ਹੁਣ ਮੁੱਕ ਗਿਆ ਹੈ ਕਿ ਜੀ ਤੁਸੀਂ ਜੰਗਾਂ ਦੇ ਨਾਲ ਪੋਲੀਟੀਕਲ ਜਾਂ ਮਿਲਟਰੀ ਆਬਜੈਕਟਿਵਸ ਹਾਸਲ ਕਰੋਗੇ, ਨਾ ਸਿਆਸੀ ਨਾ ਫੌਜੀ। ਦੇ ਆਰ ਟੂ ਐਕਸਪੈਂਸਿਵ ਔਰ ਅਨਅਫੋਰਡੇਬਲ ਐਂਡ ਐਟ ਦਾ ਸੇਮ ਟਾਈਮ ਦੇयर ਇਜ਼ ਅਨਸਰਟਨਟੀ ਅਬਾਊਟ देयर ਆਊਟਕਮ ਕਿ ਬਹੁਤ ਖਰਚੀਲੀਆਂ ਨੇ ਜੰਗਾਂ ਔਰ ਉਹ ਜਿਹੜੀਆਂ ਨੇ ਅਫੋਰਡ ਹੀ ਨਹੀਂ ਹੋ ਸਕਦੀਆਂ। ਪਹਿਲਾਂ ਤਾਂ ਤੁਸੀਂ ਸਭ ਕੁਝ ਅਫੋਰਡ ਕਰ ਰਹੇ ਸੀ ਔਰ ਉਹਨੇ ਕਿਹਾ ਜੀ ਫਿਰ ਉਹਦੇ ਨਤੀਜਾ ਕੀ ਨਿਕਲੇਗਾ। ਹੁਣ ਇਹਨਾਂ ਨੇ ਤਾਂ ਆਪਣੇ ਵੱਲੋਂ ਬਾਲਾਕੋਟ ਤੇ ਦੂਜਾ ਦਾ ਡਰਾਮਾ ਕਰਕੇ ਸਮਝਿਆ ਕਿ ਜੇ ਅਸੀਂ ਅਪਰ ਹੈਂਡ ਕਰਾਂਗੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੁੜ ਕੇ ਉਸ 1.5 ਮਿੰਟ ਦੀ ਡੌਗ ਫਾਈਟ 'ਚ ਜੁੱਤੀਆਂ ਵੀ ਪਈਆਂ, ਅਭਿਨੰਦਨ ਵੀ ਗਿਆ ਅੰਦਰ, ਮਿਗ ਵੀ ਗਵਾਇਆ ਆਪਣਾ ਔਰ ਬਾਕੀ ਵੀ ਨੁਕਸਾਨ ਕੀਤਾ। ਬਟ ਇਟ ਇਜ਼ ਦਾ ਸਿਵਲ ਸੁਸਾਇਟੀ ਦੈਟ ਕੈਨ ਬੀ ਸਬਵਰਟਿਡ। ਉਹਨੇ ਕਿਹਾ ਜੀ ਇਹ ਹੁਣ ਜਿਹੜੀਆਂ ਜੰਗਾਂ ਨੇ ਸਿਵਲ ਸੁਸਾਇਟੀ 'ਚ ਸਬੌਰਨ ਡਿਵਾਈਡਡ ਮੈਨੀਪੂਲੇਟਡ ਟੂ ਹਰਟ ਦਾ ਇੰਟਰਸਟ ਆਫ ਏ ਨੇਸ਼ਨ। ਔਰ ਨਾਲ ਦੀ ਨਾਲ ਉਹਨੇ ਜਿਹੜੀ ਦੂਸਰੀ ਗੱਲ ਉਹਦੀ ਸਾਰੀ ਗੱਲ 'ਚੋਂ ਨਿਕਲਦੀ ਹੈ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੰਡੀਆ ਦੇ ਵਿੱਚ ਕੋਈ ਹੋਰ ਤੁਹਾਡੀ ਆਈਡੈਂਟੀਟੀ ਨਹੀਂ। ਉਹ ਉਹਨਾਂ ਨੂੰ ਕਹਿ ਰਿਹਾ IPS ਅਫਸਰ ਨੂੰ, ਯੂ ਆਰ ਫॉर ਇੰਡੀਆ ਐਂਡ ਇੰਡੀਆ ਇਜ਼ ਫॉर ਯੂ। ਐਵਰੀ ਅਦਰ ਆਈਡੈਂਟੀਟੀ ਗੈਟਸ ਸਬਸਿਊਮਡ ਟੂ ਦਿਸ ਇੰਡੀਅਨ ਆਈਡੈਂਟੀਟੀ ਕਿ ਬਾਕੀ ਆਪਣਾ ਜਿਹੜਾ ਹੋਰ ਕੋਈ ਆਈਡੈਂਟੀਟੀ ਇੱਥੇ ਨਹੀਂ ਹੈ। ਉਹੀ ਹਿੰਦੂਤਵਾਦੀ ਆਈਡੀਓਲੋਜੀ ਉਹਨੂੰ ਇੰਡੀਅਨ ਕਹਿ ਰਿਹਾ, ਹਿੰਦੂਤਵਾ ਨਹੀਂ ਕਹਿ ਰਿਹਾ, ਪਰ ਇਹ ਕਹਿ ਰਿਹਾ ਵੀ ਇੱਥੇ ਹੋਰ ਕੋਈ ਵੀ ਇੱਕ ਪਾਸੇ ਤੁਸੀਂ ਯੂਨਿਟੀ ਇਨ ਡਾਈਵਰਸਿਟੀ ਦੀ ਗੱਲ ਕਰਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਦੇਖੋ ਇਹ ਇੱਕ ਗੁਲਦਸਤਾ ਹੈ, ਦੇਖੋ ਅਸੀਂ ਕਿੰਨੇ ਟੋਲਰੈਂਟ ਹੈ। ਪਰ ਇਸ ਸਾਰੇ ਦੇ ਵਿੱਚ ਇਹ ਅਜੀਤ ਡੋਵਲ ਦੀ ਲਾਈਨ ਜੇ ਤੁਸੀਂ ਇਹਨੂੰ ਪੋਲੀਟੀਕਲ ਈਡੀਅਮ ਦੇ ਵਿੱਚ ਦੇਖੋ ਤੇ ਫਿਰ ਤੁਹਾਨੂੰ ਯੂਪੀ ਦੇ ਯੋਗੀ ਆਦਿੱਤਿਆਨਾਥ ਦੇ ਚੋਣ ਜਲਸਿਆਂ 'ਚ, ਅਮਿਤ ਸ਼ਾਹ ਦੇ ਚੋਣ ਜਲਸਿਆਂ 'ਚ ਤੇ ਮੋਦੀ ਦੇ ਚੋਣ ਜਲਸਿਆਂ 'ਚ ਨਜ਼ਰ ਆ ਜਾਂਦੀ ਹੈ। ਔਰ ਇਹ ਗੱਲ ਕਿਉਂਕਿ ਇਹ ਸਾਰਾ ਨੈਟਵਰਕ ਅਲਟੀਮੇਟਲੀ ਅਸੀਂ ਅਫਸਰਸ਼ਾਹੀ ਦੀ ਗੱਲ ਕੀਤੀ ਸੀ, ਬਿਊਰੋਕਰੇਸੀ ਦੀ, ਲਾਗੂ ਤਾਂ ਉਹਨਾਂ ਨੇ ਹੁਣ ਕਿਉਂਕਿ ਇਹਨਾਂ ਨੇ ਜਿਨ੍ਹਾਂ ਰਾਹੀਂ CBI, ਐਨਫੋਰਸਮੈਂਟ ਡਾਇਰੈਕਟੋਰੇਟ, ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਜਿਹੜਾ NSA ਉਹਨਾਂ ਦੇ ਥੱਲੇ ਜਿਵੇਂ ਹਿੰਦੂਤਵਾ ਦਾ ਇਹ ਇੰਪਲੀਮੈਂਟ ਕਰ ਰਹੇ ਨੇ ਪਿਛਲੇ ਇਹਨਾਂ ਸਾਰੇ ਸਾਲਾਂ ਤੋਂ, ਹੁਣ ਉਹਨਾਂ 'ਚੋਂ ਬਹੁਤ ਸਾਰੇ ਅਫਸਰ ਜਿਹੜੇ ਨੇ ਉਹ ਰਿਟਾਇਰ 62 ਇਅਰਸ ਏਜ ਹੈ, ਉਹ ਰਿਟਾਇਰ ਹੋ ਰਹੇ ਸੀ। ਉਹਨਾਂ ਨੇ ਦੇਖਿਆ ਵੀ ਇਹ ਸੈੱਟ ਜਿਹੜਾ ਹੈ ਇਹ ਤਾਂ ਵਾਹਵਾ ਜਿਹੜਾ ਹੁਣ ਸਾਡੇ ਹੱਥੀ ਵੀ ਚੜਿਆ ਹੋਇਆ ਹੈ ਤੇ ਇਹਨਾਂ ਦੇ ਤਾਂ ਅਸੀਂ ਬ੍ਰੇਨ ਉਸ ਪਾਸੇ ਤੋਰੇ ਹੋਏ ਨੇ ਹਿੰਦੂਤਵੀ ਨਾਂ ਥੱਲੇ, ਔਰ ਇਹ ਕਦੇ ਪਹਿਲਾਂ ਨਹੀਂ ਹੋਇਆ 70 ਸਾਲ 'ਚ। ਨਾਊ ਸੈਂਟਰ ਐਕਸਟੈਂਡਸ ਟੈਨਿਓਰਸ ਆਫ ਸੈਕਟਰੀਜ਼ ਆਫ ਡਿਫੈਂਸ ਐਂਡ ਹੋਮ, IB ਐਂਡ ਰਾ ਚੀਫਸ। ਉਹਨਾਂ ਨੇ ਕਿਹਾ ਜੀ ਸਾਰੇ ਹੀ ਜਿੰਨੇ ਰਾ ਦੇ ਵੀ ਅਫੀਸ਼ੀਅਲ, ਇੰਟੈਲੀਜੈਂਸ ਬਿਊਰੋ ਦੇ ਵੀ, ਡਿਫੈਂਸ ਸੈਕਟਰੀ, ਹੋਮ ਸੈਕਟਰੀ, ਸਾਰਿਆਂ ਨੂੰ ਜਿਹੜਾ 2-2 ਸਾਲ ਦੀ ਐਕਸਟੈਂਸ਼ਨ। ਇਹਦਾ ਮਤਲਬ ਇਹ ਹੈ ਵੀ ਜਿਹੜੇ ਜੂਨੀਅਰ ਬੈਠੇ ਡੀਕਦੇ ਸੀ ਕਿ ਸਾਡੀ ਪ੍ਰਮੋਸ਼ਨ ਹੋਏਗੀ ਉਹ ਤਾਂ ਗਈ, ਪਰ ਇਹ ਉਹ ਸੈਟਅਪ ਹੈ ਜਿਹਨੂੰ ਇਹ ਅੱਡ-ਅੱਡ ਲੋਕਾਂ ਨੂੰ ਹਰਾਸ ਕਰਨ ਲਈ ਹੁਣ ਜੋ ਸੁਖਪਾਲ ਖਹਿਰਾ ਦੇ ਨਾਲ ਹੋ ਰਿਹਾ, ਹੁਣ ਉਹ ਸਿਟਿੰਗ MLA ਜਿਹੜਾ ਔਰ ਇਸ ਲੈਵਲ ਦਾ ਲੀਡਰ ਆਫ ਦਾ ਆਪੋਜੀਸ਼ਨ ਪੰਜਾਬ ਦੇ ਵਿੱਚ, ਔਰ ਉਹਨੂੰ ਜਿਹੜਾ ਈਵਨ ਸੌਣ ਨਹੀਂ ਦਿੱਤਾ ਜਾ ਰਿਹਾ। ਧਾਰਮਿਕ ਤੌਰ ਤੇ ਉਹਨਾਂ ਦੇ ਬੇਟੇ ਨੇ ਪ੍ਰੈਸ ਕਾਨਫਰੰਸ ਜਿਹੜਾ ਕਿਹਾ ਪਬਲਿਕ ਜਲਸੇ 'ਚ ਕਿ ਉਹਨਾਂ ਦਾ ਕੜਾ ਵੀ ਜਿਹੜਾ ਉਤਰਵਾਇਆ ਜਾ ਰਿਹਾ ਔਰ ਉਹ ਭੁੱਖ ਹੜਤਾਲ ਤੇ ਚਲੇ ਗਏ। ਮਤਲਬ ਇਹ ਹੈ ਹਿਊਮਿਲੇਸ਼ਨ। ਉਹ ਉਹਨਾਂ ਨੇ ਪੰਜਾਬ 'ਚ ਦੇਖਿਆ ਵੀ ਸੁਖਪਾਲ ਖਹਿਰਾ ਕਿਸਾਨਾਂ ਦਾ ਮੁੱਦਾ ਹੋਏ, 26 ਜਨਵਰੀ ਦੇ ਮੁੱਦੇ ਤੇ, ਔਰ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਨੇ ਖੁੱਲ੍ਹ ਕੇ ਸਪੋਰਟ ਕੀਤੀ ਹਰ ਉਸ ਇਸ਼ੂ ਦੀ ਜਿਹੜਾ ਪੰਥਕ ਸੀ, ਔਰ ਉਹਨਾਂ ਨੇ ਟਾਰਗੇਟ ਹਾਲਾਂ ਓਪਰਚੁਨਿਜ਼ਮ ਤਾਂ ਹੈ, ਉਹ ਬੇਸ਼ੱਕ ਆਪਣੀ ਜਿਹੜਾ ਇਹ ਦੇਖਦਾ ਉਹਨੂੰ ਨਜ਼ਰ ਆ ਰਿਹਾ ਸੀ ਵੀ ਮੇਰੀ ਆਵਾਜ਼ ਇਹ ਦੱਬਣ ਦੇ ਲਈ ਮੈਨੂੰ ਇਹ ਹਰਾਸ ਕਰਨਗੇ। ਉਹ ਛੱਡ ਕੇ ਕਾਂਗਰਸ 'ਚ ਵੀ ਗਿਆ, ਪਰ ਤੁਹਾਨੂੰ ਜਦੋਂ ਦਾ ਫੜਿਆ ਹੋਇਆ ਹੈ ਦੀਪ ਸਿੱਧੂ ਦਾ ਤੁਹਾਨੂੰ ਨਜ਼ਰ ਆਏਗਾ, ਪੰਥ ਪ੍ਰਸਤ ਨੇ ਅਸੀਂ ਵੀ ਸੈਗਮੈਂਟ ਇਹਦੇ ਤੇ ਕੀਤਾ, ਪਰ ਨਾ ਕੈਪਟਨ ਅਮਰਿੰਦਰ ਬੋਲਿਆ,
ਨਾ ਚਰਨਜੀਤ ਚੰਨੀ ਬੋਲਿਆ। ਕਾਂਗਰਸ ਦਾ ਤੁਹਾਡਾ ਸਿਟਿੰਗ MLA ਸੀਨੀਅਰ ਇੱਕ ਸਟੇਜ ਤੇ ਪੰਜਾਬ ਕਾਂਗਰਸ ਦਾ ਸਪੋਕਸਮੈਨ, ਕਿਉਂਕਿ ਇਹ ਸਾਰੇ ਹੀ ਅਜੀਤ ਡੋਵਲ ਦੇ ਥੱਲੇ ਕੰਮ ਕਰਦੇ ਨੇ ਔਰ ਇਹ ਬਾਕੀਆਂ ਨੂੰ ਸਬਕ ਸਿਖਾਉਣ ਲਈ ਹੈ। ਔਰ ਬਾਕੀ ਇਸ ਵੇਲੇ ਉਹ ਅਕਾਲੀਆਂ ਦੇ ਬਿਕਰਮ ਮਜੀਠੀਆ, ਸੁਖਬੀਰ ਉਹ ਆਲਰੇਡੀ ਮਾਹੌਲ ਬਣਾ ਰਹੇ ਨੇ ਜੀ ਸਾਨੂੰ ਵੀ ਚੱਕ ਲੈਣਾ। ਚਲੋ ਉਹਨਾਂ ਨੂੰ ਤਾਂ ਕਿਵੇਂ, ਉਹ ਤਾਂ ਲੋਕਲ ਪੰਜਾਬ ਦੀ ਹਕੂਮਤ ਕੀ ਕਰਦੀ ਹੈ ਆਪਣੀ ਚੀਪ ਪਬਲਿਸਿਟੀ ਕੱਢਣ ਲਈ। ਪਰ ਸੁਖਪਾਲ ਖਹਿਰਾ ਨੂੰ ਜਿਵੇਂ ਨੈਸ਼ਨਲ ਸਿਕਿਉਰਿਟੀ ਏਜੰਸੀ ਨੇ ਫਸਾਇਆ, ਇਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਯੂਪੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਆਦਿੱਤਿਆਨਾਥ ਯੋਗੀ ਆਦਿੱਤਿਆਨਾਥ ਕਹਿ ਰਿਹਾ ਦੋਜ਼ ਰੇਕਿੰਗ ਅ ਪਾਰਟੀਸ਼ਨ ਲੈਂਡਿੰਗ ਸਪੋਰਟ ਟੂ ਤਾਲਿਬਾਨ। ਹੁਣ ਉਹ ਹਰ ਚੀਜ਼ ਨੂੰ ਪਾਕਿਸਤਾਨ ਨਾਲ ਤਾਲਿਬਾਨ ਨਾਲ ਜੋੜਨ ਦੀ, ਕਿਉਂਕਿ ਇੱਕ ਪੋਲੀਟੀਕਲ ਪਾਰਟੀ ਜਿਹੜੀ SBSP ਹੈ, ਜਿਹੜੀ ਪਹਿਲਾਂ ਇਹਦੇ ਨਾਲ ਸੀ ਯੋਗੀ ਦੇ, ਹੁਣ ਉਹ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਸੋਸ਼ਲਿਸਟ ਪਾਰਟੀ ਨਾਲ ਗਈ ਹੈ। ਉਹਨਾਂ ਦੇ ਇੱਕ ਲੀਡਰ ਨੇ ਪਰਸੋਂ ਇਹ ਕਿਹਾ ਸੀ ਇੱਕ ਬਿਆਨ ਦੇ ਵਿੱਚ ਕਿ ਜੋ 47 ਦੇ ਵਿੱਚ ਦੇਸ਼ ਵੰਡ ਹੋਈ ਉਹਦੇ ਲਈ RSS ਜ਼ਿੰਮੇਵਾਰ ਹੈ, ਕਿ ਇਹਨਾਂ ਨੇ ਨਫ਼ਰਤ ਫੈਲਾਈ। ਔਰ ਉਹਨਾਂ ਨੇ ਕਿਹਾ ਵੀ ਕਾਇਦੇ ਆਜ਼ਮ ਵਰਗਾ ਜਿਹੜਾ ਇੱਕ ਸੈਕੂਲਰ ਪਹੁੰਚ ਵਾਲਾ ਲੀਡਰ ਸੀ, ਉਹ ਇਹਨਾਂ ਦੇ ਹਿੰਦੂਤਵੀਆਂ ਜਿਹੜੀ ਇਹ ਲਾਈਨ ਦੇਖ ਕੇ ਹੀ ਉਹਨੇ ਡਿਸਾਈਡ ਕੀਤਾ ਪਾਕਿਸਤਾਨ ਲਈ। ਔਰ ਇਹ ਯੋਗੀ ਕਹਿ ਰਿਹਾ ਕਿ ਜਿਹੜਾ ਪਾਰਟੀਸ਼ਨ ਦੀ ਗੱਲ ਕਰ ਰਿਹਾ ਸਮਝੋ ਤਾਲਿਬਾਨ ਦੀ ਹੈਲਪ ਕਰ ਰਿਹਾ। ਉਸ ਤੋਂ ਪਹਿਲਾਂ ਮਿਸਟਰ ਜਿਨ੍ਹਾਂ ਦੇ ਨਾਂ ਤੇ ਵੀ ਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ। ਔਰ ਇੱਕ ਪਾਸੇ ਜਿਹੜੇ ਖੁਦ ਮਸੀਤਾਂ ਤੋੜ ਰਹੇ ਨੇ ਉਹ ਕਹਿ ਰਹੇ ਨੇ ਜੀ ਇਹ ਤਾਲਿਬਾਨ ਦੀ ਹਮਾਇਤ ਕਰ ਰਹੇ ਨੇ। ਔਰ ਉਹ ਤਾਲਿਬਾਨ ਜਿਨ੍ਹਾਂ ਨੇ ਬਾਮਿਆਨ ਦੇ ਵਿੱਚ ਜਿਹੜਾ ਬੁੱਧ ਦੀਆਂ ਮੂਰਤੀਆਂ ਤੋੜੀਆਂ ਸੀ, ਆਫ ਕੋਰਸ ਉਹ ਗਲਤ ਕੀਤਾ ਉਹਨਾਂ ਨੇ, ਤਾਲਿਬਾਨ ਨੇ 1996-2001 ਦੇ ਦੌਰ। ਪਰ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਹਦੇ 'ਚ 100 ਛੇਕ ਜਿਹੜੇ ਖੁਦ ਮੰਦਰ ਬਣਾਉਣ ਦੇ ਨਾਂ ਥੱਲੇ ਜਿਨ੍ਹਾਂ ਨੇ 500 ਸਾਲ ਦੇ ਪੁਰਾਣੀ ਬਾਬਰੀ ਮਸਜਿਦ ਨੂੰ ਢਾਇਆ। ਔਰ ਇਹ ਗੱਲ ਅਜੀਤ ਡੋਵਲ ਔਰ ਜੋ ਗਰਾਊਂਡ ਦੇ ਉੱਤੇ ਚੱਲ ਰਿਹਾ ਹੈ, ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨ ਘੱਟ ਗਿਣਤੀਆਂ ਲਈ ਵੀ, ਔਰ ਜਿਹੜੇ ਈਵਨ ਮੈਜੋਰਿਟੀ ਹਿੰਦੂ ਪਾਪੂਲੇਸ਼ਨ 'ਚ ਬੈਠੇ ਹੋਏ ਵੀ ਫ੍ਰੀ ਮਾਈਂਡ ਰੱਖਦੇ ਨੇ, ਆਜ਼ਾਦਾਨਾ ਜਿਨ੍ਹਾਂ ਦੇ ਖਿਆਲ ਨੇ, ਉਹਨਾਂ ਦੇ ਉੱਤੇ ਵੀ ਬਹੁਤ ਜ਼ੁਲਮ ਢਾਏ ਜਾਣਗੇ। ਔਰ ਇਹ ਨਾਜ਼ੀਆਂ ਦਾ ਜੋ 1930ਵਿਆਂ ਦੇ ਜ਼ੁਲਮਾਂ ਦੀ ਕਹਾਣੀ ਹੈ, ਜਿਹੜੀ ਕਿ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉੱਥੇ ਭਾਰਤ ਦੇ ਵਿੱਚ, ਲੇਕਿਨ ਇਹ ਵਰਸਟ ਫਾਰਮ ਦੇ ਵਿੱਚ ਦੁਹਰਾਈ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।